हाँ जी, टिकट ले लीजिए। टिकट और लेनी है जी। हाली लैनी है जी लेनी है। किन्ना किराया ਤੁਹਾਡਾ और जा किहड़े पासे रहे हो? अभी जा रहे हैं अलीपुर जी। ठीक है, किन्ना किराया? किराया है 2300 रुपये जी। 2300 रुपया ठीक है, मुनासिब है। मुनासिब फ़र्क ज़्यादा तो नहीं पिया, पहले 2500 से हूँ 2300 हो गया। बट डीजल ਤੇ ਪੈਟਰੋਲ ਦੀਆਂ ਕੀਮਤਾਂ ਘਟੀਆਂ ਨੇ ਉਸ ਤੋਂ ਬਾਅਦ 2500 ਤੋਂ 2300 ਦੇ ਆ ਗਏ। हाँ 2500 से 2300 से आ गया। ਤੇ ਵੈਸੇ ਕਿੰਨਾ ਹੋਣਾ ਚਾਹੀਦਾ ਕਿਰਾਇਆ? वैसे भी किराया तो मुनासिब घट होना चाहिए, 2000 रुपये किराया होना चाहिए। इतना सफ़र ज़्यादा नहीं किराया। 2000 ਹੋਣਾ ਚਾਹੀਦਾ। 2000 होना चाहिए। ਠੀਕ ਹੋ ਗਿਆ। ਓਵਰਆਲ ਕੋਈ ਤੁਸੀਂ ਦੇਖਿਆ ਪੈਟਰੋਲ ਦੀਆਂ ਕੀਮਤਾਂ ਘਟੀਆਂ ਨੇ, ਕੁਝ ਸਮਾਨ ਸਮੂਨ ਵੀ ਸਸਤਾ ਹੋਇਆ ਹੈ ਜਾਂ ਕੀਮਤਾਂ ਉੱਤੇ ਹੀ ਨੇ? नहीं समान का तो कोई नहीं फर्क पिया है, ना किराया थोड़ा बहुत फर्क पिया है, बाकी समान का कोई नहीं फर्क पिया। ਕਿਉਂਕਿ ਤੁਹਾਨੂੰ ਪਤਾ ਪੈਟਰੋਲ ਮਹਿੰਗਾ ਹੁੰਦਾ ਤੇ ਹਰ ਚੀਜ਼ ਹੀ ਮਹਿੰਗੀ ਕਰ ਦਿੰਦੇ ਨੇ, ਪਰਚੂਨ ਦਾ ਸਮਾਨ ਕੀ बस पेट्रोल का Spare रेट parts घट होया है, खाली किराया थोड़ा फर्क है, बाकी सामान सारा में ਬਾਕੀ ਸਾਰੀਆਂ ਚੀਜ਼ਾਂ ਉੱਤੇ ਹੀ ਨੇ। ਤੁਸੀਂ ਕਰਦੇ ਕੀ ਹੋ? मैं मजदूरी करदा हूँ। ਅੱਛਾ, ਇੱਥੇ ਲਾਹੌਰ ਹੀ? नहीं पंजाब करदा उत्थे लाहौर ते बच्चे के इलाज वास्ते आया हस्पताल। ਅੱਛਾ ਅੱਛਾ, ਬੱਚੀ ਖੈਰੀ ਕੀ ਮਾਮਲਾਤ ਨੇ? बच्ची नूं कैंसर है जी अख दा, ਉਹਦੇ ਮਾਮਲੇ 'ਚ ਆਇਆ था। तो गरीब बंदे हैं, साढ़े वास्ते 2000 भी बड़ा ज़्यादा है। ਹਾਂ, ਅੱਲਾਹ ਪਾਕ ਸੇ ਦੇ ਤੇ ਕਿੱਥੋਂ ਇਲਾਜ ਕਰਵਾ ਰਹੇ ਹੋ? ये तो मेयो हस्पताल लाहौर 'ਚ करवा रहे हैं। ਠੀਕ ਹੈ। ਤੇ ਤੁਸੀਂ ਬਾਕੀ ਵੱਡੇ ਹਸਪੀਟਲਾਂ 'ਚ ਵੀ ਚੈੱਕ ਕੀਤਾ ਕੈਂਸਰ ਦੇ ਜਿਹੜੇ ਸਪੈਸ਼ਲ ਹਸਪੀਟਲ? नहीं वो तो बावलपुरों चेक किया तो उन्होंने रैफर किया सी लाहौर मेयो हस्पताल में। ਠੀਕ ਹੈ, ਹੁਣ ਇੱਥੇ ਕਰਵਾ ਰਹੇ ਹਾਂ। ਠੀਕ ਹੈ। ਠੀਕ ਨੇ ਇੱਥੇ ਡਾਕਟਰ? ਠੀਕ ਨੇ, ਮਾਮਲਾ ਠੀਕ जी ਨਜ਼ਰ ਆ डॉक्टर ਰਿਹਾ? ठीक है माशाल्लाह, इलाज साड़ा सही हो रहा है, केयर भी हो रही है, इंतज़ाम भी अच्छा है अस्पताल में। ਅੱਛਾ ਅੱਛਾ, ਓਵਰਆਲ ਮੁਤਮਿਨ ਹੋ? जी हो रहा ਚਲੋ ਅੱਲਾਹ ਪਾਕ ਸਿਹਤ ਤੰਦਰੁਸਤੀ ਦੇ ਦੇਵੇ। ਹੁਲੀਆ ਵੇਖ ਕੇ ਮਨ ਲੱਗ ਰਿਹਾ ਤੁਸੀਂ ਮਕੈਨਿਕ ਹੋ। ਹਾਂਜੀ ਮਕੈਨਿਕ ਹੈ। ਤਗੜੇ ਮਕੈਨਿਕ ਹੋ। ਹਾਂਜੀ ਬੱਸਾਂ ਵਾਲੇ ਤਾਂ ਬੜਾ ਸ਼ਿਕਵਾ ਕਰ ਰਹੇ ਨੇ ਯਾਰ, ਮਕੈਨਿਕ ਵੀ ਮਹਿੰਗੇ ਹੋ ਗਏ। ਨਹੀਂ ਨਹੀਂ, ਸਾਡਾ ਤੇ ਉਹੀ ਰੇਟ ਆ, ਕੋਈ ਨਹੀਂ। ਉਹਨਾਂ ਨੇ ਨਾ ਤਨਖਾਹਾਂ ਵਧਾਈਆਂ ਸੀ ਨਾ ਹੀ ਕੁਛ ਕੀਤਾ, ਮਜਬੂਰੀ ਆ, ਕਰਨਾ ਤੇ ਆਈ ਆ। ਠੀਕ ਹੈ। ਇਹ ਫੋਟਾ ਬਸ ਮੈਂ ਆਇਆ ਤੇ ਕੋਈ ਹਿਸਾਬ ਨਹੀਂ, ਇੱਥੇ ਵੀ ਉਹੀ ਹਿਸਾਬ ਆ, ਤਨਖਾਹਾਂ ਹੀ ਥੋੜੀਆਂ ਨੇ, ਕੋਈ ਕਿਸੇ ਦੀ ਨਹੀਂ ਸੁਣਦਾ। ਕੋਈ ਗੱਲ ਕਰਦੀ ਹੈ ਅੱਗੋਂ ਕਹਿੰਦੇ ਨੇ ਫਾਰਾ ਕਰ ਦਾਂਗੇ ਤੁਹਾਨੂੰ, ਕੋਈ ਕਿਸੇ ਦੀ ਇੱਜ਼ਤ ਨਹੀਂ ਹੈ। ਹਰ ਕੋਈ ਆਪਣੇ ਮਾਮਲਿਆਂ 'ਚ ਲੱਗੇ ਹੋਏ ਨੇ, ਕਿਸੇ ਦੀ ਕੋਈ ਇੱਜ਼ਤ ਕਰਨ ਤੇ ਫੇਰ ਹੀ ਹੈ ਨਾ। ਜੀ ਨਾ ਜੀ ਹੁੰਦਾ, ਹਰ ਬੰਦਾ ਦੇ ਜਿੰਦੇ ਕੋਲ 4 ਪੈਸੇ ਨੇ ਉਹ ਇਹੀ ਕਹਿੰਦਾ ਕਿ ਮੈਂ ਹੀ ਅਫਸਰ ਆ, ਬਾਕੀ ਸਭ ਗਰੀਬ ਲੋਕ ਇੱਕ ਫਜ਼ੂਲ ਟਾਕੀ ਆ। ਅੱਛਾ, ਤੁਸੀਂ ਕਿੰਨੇ ਦੇਰ ਬਾਅਦ ਸਫ਼ਰ ਕਰਦੇ ਹੋ? ਘਰ ਵਾਪਸ ਜਾਂਦੇ ਹੋ ਫੋਟੋ ਪਾਸ? ਹਾਂਜੀ, ਮਹੀਨੇ 'ਚ ਜਾਂਦੇ? 2-3 ਮਹੀਨੇ ਬਾਅਦ ਛੁੱਟੀ ਦਿੰਦੇ ਨੇ, ਉਹ ਵੀ ਕਦੀ 4 ਦੇ ਦਿੰਦੇ, ਕਦੀ 2। ਇਹ ਤੇ ਗਿਆ ਸਰ ਕਹਿੰਦੇ 3 ਛੁੱਟੀਆਂ ਕਰਨੀਆਂ, ਇਸ ਤੋਂ ਜ਼ਿਆਦਾ ਨਹੀਂ ਕਰਨੀਆਂ। ਅੱਛਾ, ਪੂਰਾ ਮਹੀਨਾ ਹੀ ਕੰਮ ਕਰਦੇ ਹੋ, ਕੋਈ ਛੁੱਟੀ ਨਹੀਂ? ਨਹੀਂ, ਤੇ ਕਿੰਨੇ ਘੰਟੇ ਡਿਊਟੀ? ਕਦੀ ਕਦੀ 12 ਘੰਟੇ, ਸਵੇਰ 6 ਵਜੇ ਉੱਠਣਾ ਤੇ ਰਾਤੀ 12-2 ਵੱਜ ਜਾਂਦੇ ਨੇ। ਠੀਕ ਹੈ। ਕਦੀ ਕਦੀ ਰਾਤ ਨੂੰ ਵੀ ਬੁਲਾ ਲੈਂਦੇ ਹੋਣੇ ਨੇ? ਹਾਂਜੀ, ਤੇ ਕਿੰਨੀ ਦਿਹਾੜੀ ਕਿੰਨੀ ਤੁਹਾਡੀ? ਮੇਰੀ 1000 ਰੁਪਏ ਦਿਹਾੜੀ। ਅੱਛਾ, 12 ਘੰਟੇ ਕੰਮ ਹੈ ਤੇ ਰਾਤ ਨੂੰ ਵੀ ਕਦੀ ਕਦੀ ਬੁਲਾ ਲੈਂਦੇ ਨੇ, ਔਰ ਪੂਰਾ ਮਹੀਨਾ ਕੋਈ ਛੁੱਟੀ ਵੀ ਨਹੀਂ ਤੇ 1000 ਰੁਪਏ ਦਿਹਾੜੀ ਹੈ। ਹਾਂਜੀ, ਗੁਜ਼ਾਰਾ ਕਿਵੇਂ ਚੱਲ ਰਿਹਾ? ਬਸ ਕੀ ਕਰੀਏ, ਮਹਿੰਗਾਈ ਆ, ਕੀ ਕਰੀਏ, ਫਿਰ ਬੱਚਿਆਂ ਦਾ ਪੇਲ ਤੇ ਪਾਣ ਨਹੀਂ। ਤਾਂ ਉਹਨਾਂ ਨੂੰ ਕਹਿਣਾ ਸੀ ਮਹਿੰਗਾਈ ਹੋ ਗਈ, ਕੋਈ ਸਾਡੇ ਦਿਹਾੜੀ ਉਹ ਵਧਾਓ। ਕਹਿੰਦੇ ਨੇ ਫਿਰ ਸਾਡੇ ਬਾਰੇ 'ਚ ਨਹੀਂ ਹੈ, ਜਿਨ੍ਹਾਂ ਉਹ ਕੰਮ ਕਰਦੇ ਅਗਲੇ ਗੱਲਾਂ ਕਰਦੇ ਨੇ, ਕਹਿੰਦੇ ਸਾਡੇ ਬਾਰੇ 'ਚ ਨਹੀਂ ਹੈ, ਜਾ ਸਕਦੇ ਹੋਰ ਕਿਤੇ ਘਰ ਲੱਭ ਲਓ। ਤੇ ਘਰ ਕਿੰਨੇ ਪੈਸੇ ਭੇਜਦੇ ਹੋ ਤੇ ਆਪ ਕਿੰਨੇ ਰੱਖਦੇ ਹੋ? 2-3 ਹਜ਼ਾਰ ਔਖਾ ਸੌਖਾ ਖਾਈਦਾ, 2 ਟਾਈਮ 3 ਟਾਈਮ ਰੋਟੀ ਦਿੰਦੇ ਨੇ, ਬਹੁਤ ਔਖਾ ਸਿਸਟਮ ਚੱਲਦਾ, ਦੁਨੀਆਦਾਰੀ ਆ, ਕੀ ਕਰੀਏ। ਤੇ ਹੁਣ ਤੁਸੀਂ ਫਿਰ 2-3 ਮਹੀਨੇ ਬਾਅਦ ਵਾਪਸ ਜਾਂਦੇ ਹੋ? ਹਾਂਜੀ। ਕਿੰਨਾ ਕਿਰਾਇਆ ਕਿੰਨਾ ਹੁੰਦਾ ਤੁਹਾਡਾ ਆਉਣ ਜਾਣ ਦਾ? ਮੇਰਾ ਤੇ ਕਿਰਾਇਆ ਕੀ ਲੱਗਣਾ, ਮੈਂ ਅੱਗੇ ਜਿਹੜੀਆਂ ਗੱਡੀਆਂ ਚੈੱਕ ਕਰਨਾ, ਮੈਂ ਤੇ ਫ੍ਰੀ ਚਲਾ ਜਾਣਾ, ਮਕੈਨਿਕ ਹੈਗਾ। ਅੱਛਾ, ਅੱਛਾ। ਵੈਸੇ ਕਿਰਾਇਆ ਤੇ ਮੁਤਾਸਮ ਜਿਹੜਾ ਚੱਲ ਰਿਹਾ ਉਹ ਹੀ ਲੈ ਰਹੇ ਨੇ। ਚਲੋ ਇਹ ਤੁਹਾਡੇ ਵਾਸਤੇ ਫਾਇਦਾ ਕਿ ਆਉਣ ਜਾਣ ਦੇ ਕਿਰਾਏ ਤੋਂ ਬਚ ਜਾਂਦੇ ਹੋ। ਹਾਂਜੀ। ਅਗਰ ਕਿਰਾਇਆ ਲੱਗੇ ਤੇ ਕਿੰਨਾ ਕਿਰਾਇਆ ਤੁਹਾਡਾ ਫੋਟੋ ਪਾਸ ਦਾ? ਮੇਰਾ ਲੱਗੇ ਤੇ ਫੋਟੋਬਾਜ਼ ਤੋੜ, ਮੇਰਾ ਹੁਰਨਾਬਾਦ ਦੇ ਕੋਲ ਫਕੀਰ ਵਾਲੀ ਸ਼ਹਿਰ ਆ, ਹਾਂ। ਉੱਥੇ ਤੱਕ ਮੇਰਾ 1700-1800 ਲੱਗ ਜਾਂਦਾ। ਅੱਛਾ, 1700-1800 ਇੱਕ ਰੂਟ ਦਾ? ਹਾਂਜੀ। ਭਾਈਜਾਨ ਲੋਕ ਇੱਥੇ ਤੁਹਾਡੀਆਂ ਤਾਰੀਫਾਂ ਕਰ ਰਹੇ ਸਨ ਕਿ ਤੁਹਾਨੂੰ ਕੋਈ ਪਰਸ ਮਿਲਿਆ ਗਿਰਿਆ ਤੇ ਤੁਸੀਂ ਉਹਨੇ ਵਾਪਸ ਦੇ ਕੇ ਆਏ ਹੋ। ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੈ। ਬਸ ਬਾਦੁਕਾ ਤਾਂ ਹੁੰਦਾ ਹੈ, ਸ਼ਹਿਰਾਂ 'ਚ ਵੀ ਪਿੰਡਾਂ 'ਚ ਵੀ ਹੋ ਜਾਂਦਾ ਕਿ ਅਕਸਰ ਲੋਕਾਂ ਦੀ ਚੀਜ਼ ਦੇ ਗੱਪੇ ਕੋਈ ਰਿਟਰਨ ਕਰ ਦੇਵੇ ਕੋਈ ਨਹੀਂ ਕਰਦੇ, ਲੇਕਿਨ ਭਾਈ ਖੁਦਾ ਦੇ ਫਜ਼ਲ ਦੇ ਨਾਲ ਮੈਨੂੰ ਚੀਜ਼ ਲੱਭੀ, ਮੈਂ ਉਸੇ ਜਾ ਕੇ ਮੁੰਡੇ ਦੇ ਬੈਗ ਮਤਲਬ ਪਿੱਛਾ ਕੀਤਾ, ਉਹਨੂੰ ਜਾ ਕੇ ਮੈਂ ਰਿਟਰਨ ਕੀਤਾ। ਮੈਂ ਕਿਹਾ ਭਈ ਇਹ ਤੇਰਾ ਵਾਲਟ ਹੈਗਾ। ਇੱਕ ਇਮਾਨਦਾਰੀ ਮੈਂ ਰੱਖ ਕੇ ਵੀ ਕੀ ਕਰ ਲੈਣਾ ਸੀ, ਉਹਦੀ ਮਾਨਸ ਸੀ, ਮੈਂ ਉਹਨੂੰ ਰਿਟਰਨ ਕਰ ਦਿੱਤੀ ਹੈ।
ਤੁਸੀਂ ਦੇਖਿਆ ਸੀ ਗਿਰਦੇ ਜਾਂ ਹਾਂਜੀ ਮੈਂ ਖੁਦ ਅੱਖਾਂ ਨਾਲ ਦੇਖਿਆ ਉੱਥੇ ਪਰਸੋਂ ਦਾ ਡਿੱਗਾ ਅੱਛਾ, ਉਸ ਸੀ। ਬੰਦੇ ਨੂੰ ਫਿਰ ਜਾ ਕੇ ਹਾਂ ਤੁਸੀਂ ਮੈਂ ਉਹਦੇ ਪਿੱਛੇ ਗਿਆ ਜਾ ਕੇ ਤੇ ਉਹਨੂੰ ਮੈਂ ਰਿਟਰਨ ਕਰਤਾ। ਮੈਂ ਕਿਹਾ ਭਈਆ ਆਪਕਾ ਬਹੁਤ, ਉਹ ਕਹਿੰਦਾ ਬਹੁਤ ਸ਼ੁਕਰੀਆ ਕਿਸੇ ਆਪਕਾ ਦਾ ਕਿੰਨਾ ਬਹੁਤ। ਹੀ ਭਲਾ ਕਰ ਦੋ ਵਿਚਾਰੇ ਦਾ ਸ਼ਾਇਦ। ਹਾਂਜੀ ਬਿਲकुल ਇਹ ਖੁਦਾ ਦੀ ਜ਼ਾਤ Guard ਖੁਸ਼ ਵਗੈਰਾ ਹੁੰਦੀ ਹੁੰਦੇ ਹੈ। ਆ। ਖੁਦਾ ਦੀ ਜ਼ਾਤ ਨਹੀਂ, ਪੈਸੇਂਜਰ ਹੀ ਗਾ ਸੀ ਬੇਸਿਕਲੀ, ਉਹ ਟਿਕਟ ਬੁੱਕ ਕਰਵਾਉਣਾ ਹੈ ਸੀ ਆਪਣੀ। ਹਾਂ ਉਹੀ ਨਾ, ਪਰਸ ਕੋ ਕਾਰਡ ਹੁੰਦਾ ਹੈ, ਕੋਈ 100 ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਹਾਂਜੀ ਹਾਂਜੀ ਜ਼ਰੂਰੀ ਬਿਲकुल ਨੇ। ਐਸੇ तो ਅਸੈਂਸ਼ੀਅਲ ਡਾਕੂਮੈਂਟਸ ਹੁੰਦੇ ਹਰ ਕਿਸੇ ਦੇ, तो ਮਸਟ ਹੈ ਕਿ ਕਿਸੇ ਨੂੰ ਰਿਟਰਨ ਕਰਨੇ ਜਾਂ ਨਹੀਂ ਕਰੋ, ਡਿਪੈਂਡ ਕਰਦਾ ਆਪਣੇ ਈਮਾਨ ਤੇ। ਤੇ ਮੈਂ ਉਸੇ ਤਰੀਕੇ ਨਾਲ ਜਾ ਕੇ ਈਮਾਨ ਰੱਖ ਕੇ ਖੁਦਾ ਨੂੰ ਆਦਰ ਨਾਦਰ ਰੱਖ ਕੇ ਮੈਂ ਉਹਨੂੰ ਰਿਟਰਨ ਕਰ ਦਿੱਤਾ ਹੈ। ਕਰ ਭਲਾ ਤੇ ਹੋ ਭਲਾ। ਹਾਂਜੀ, ਬਿਲਕੁਲ, ਅੱਲਾਹ ਪਾਕ ਬਿਲਕੁਲ। ਤੁਹਾਨੂੰ ਇਹਦਾ ਅਜਰ ਦੇਗਾ, ਸਿਲਾ ਦੇਗਾ। ਜੀ ਬਿਲकुल ਉਹਦੀ ਜ਼ਾਤ ਹੀ ਦੇਣ ਵਾਲੀ ਹੈ। ਔਰ ਲੋਕ ਬੜਾ ਅਕਸਰ ਜ਼ਿਕਰ ਕਰਦੇ ਨੇ ਕਿ ਜੀ ਦੁਬਈ ਵਿੱਚ ਇੰਨੇ ਬੰਦਿਆਂ ਨੂੰ ਇੰਨੇ ਪੈਸੇ ਮਿਲੇ ਉਹ ਵਾਪਸ ਦੇ ਆਇਆ। ਜਿਹੜੇ ਮਗਰਬੀ ਮੁਲਕਾਂ 'ਚ ਬੜੀ ਤਾਰੀਫ ਕਰਦੇ ਨੇ, ਲੇਕਿਨ ਪਾਕਿਸਤਾਨ 'ਚ ਵੀ ਐਸੇ ਲੋਕ ਹੈ ਨੇ। ਔਰ ਅੱਲਾਹ ਪਾਕ ਇਹਨਾਂ ਲੋਕਾਂ ਨੂੰ ਸਲਾਮਤ ਰੱਖੇ। ਇਹਨਾਂ ਲੋਕਾਂ ਦੀ ਵਜ੍ਹਾ ਤੋਂ ਇਨਸਾਨੀਅਤ ਜ਼ਿੰਦਾ ਹੈ ਕਿ ਅਗਰ ਕਿਸੇ ਦੀ ਕੋਈ ਚੀਜ਼ ਮਿਲਦੀ ਹੈ ਤਾਂ ਉਹਨੂੰ ਰਿਟਰਨ ਕਰਦੇ ਨੇ ਔਰ ਇਨਸਾਨੀਅਤ ਦਾ ਦਰਦ ਰੱਖਦੇ ਨੇ। ਔਰ ਮਜ਼ੀਦ ਤੁਸੀਂ ਇਹ ਦੱਸੋ, ਕਿਤੇ ਜਾਣ ਲੱਗੇ ਸੀ ਤੁਸੀਂ ਅੱਡੇ ਤੇ? ਨਹੀਂ ਮੈਂ ਬੇਸਿਕਲੀ ਕਿਸੇ ਨੂੰ ਮਿਲਣ ਆਇਆ ਸਾਂ, ਮੇਰੇ ਤੇ ਕੋਲੀਗ ਹੀ ਗਿਆ ਤੁਸੀਂ ਉਹਨੂੰ ਉਹਦਾ ਮਿਲਣ ਫਿਰ ਆਇਆ। ਭਲਾ ਕਰੇ ਨਹੀਂ ਪਹੁੰਚੇ ਸੀ ਉੱਥੇ? ਹਾਂਜੀ ਬਸ ਇਹ ਖੁਦਾ ਜ਼ਰੀਆ ਬਣਾਉਂਦਾ ਹੈ ਨਾ ਬੇਸਿਕਲੀ। ਠੀਕ ਹੈ। ਤੇ ਉਹ ਬਸ ਵੇ ਮੈਨੂੰ ਨਜ਼ਰ ਆਇਆ, ਮੈਂ ਉਹਦੇ ਪਿੱਛੇ ਗਿਆ ਜਾ ਕੇ ਉਹਨੂੰ ਮੈਂ ਰਿਟਰਨ ਕਰਤਾ। ਅੱਛਾ, ਅਸੀਂ ਓਵਰਆਲ ਇੱਥੇ ਵੈਸੇ ਪੁੱਛ ਰਹੇ ਸਾਂ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘਟੀਆਂ ਨੇ, ਉਸ ਤੋਂ ਬਾਅਦ ਕਿਰਾਏ ਵੀ ਘਟੇ ਨੇ ਜਾਂ ਨਹੀਂ। ਤੇ ਤੁਸੀਂ ਇਹ ਦੱਸੋ ਕਿ ਪੈਟਰੋਲ ਡੀਜ਼ਲ ਦੀ ਕੀਮਤਾਂ ਤੋਂ ਬਾਅਦ ਕੁਝ ਚੀਜ਼ਾਂ ਦੇ ਰੇਟ ਵੀ ਘਟੇ ਨੇ? ਫਸਟ ਆਫ ਆਲ ਇਹ ਵੀ ਕਿ ਮੈਂ ਤੇ ਹਾਲੇ ਤੱਕ ਟਰੈਵਲ ਨਹੀਂ ਕੀਤਾ ਇੱਥੋਂ ਨਿਆਜ਼ੀ ਐਕਸਪ੍ਰੈਸ ਤੋਂ। ਓਵਰਆਲ ਚੀਜ਼ਾਂ ਦਾ ਤੁਸੀਂ ਦੇਖਿਆ? ਸੈਕੰਡਲੀ ਇਹ ਵੀ ਕਿ ਬਸ ਠੀਕ ਹੈ, ਕੋਈ ਖਾਸ ਨਹੀਂ ਗਾ। ਕੋਈ ਖਾਸ ਡਿਫਰੈਂਸ ਆਇਆ ਨਾ ਤੇ ਪਤਾ ਚੱਲਦਾ ਕਿ ਹਾਂ ਵੀ ਹੋਇਆ। ਕਿਤੇ 400 450 ਪੈਟਰੋਲ ਲੀਟਰ ਸੀ, ਹਾਲੇ ਵੀ ਕਮੀ ਹੈ, ਬਹੁਤ ਕਮੀ ਹੈ। ਹਕੂਮਤ ਨੂੰ ਚਾਹੀਦਾ ਹੈ ਕਿ ਕਮ ਸੇ ਕਮ ਮਿਨੀਮਮ ਜਿਹਨੂੰ ਕਹਿੰਦੇ ਨਾ 200 ਲੀਟਰ ਹੋਣਾ ਚਾਹੀਦਾ ਹੈ। ਬਿਲਕੁਲ, ਹਰ ਆਦਮੀ ਅਫੋਰਡ ਕਰ ਬਿਲकुल ਸਕੇ। होना ताकि हर बंदा अफोर्ड कर सके इजीली, क्योंकि हालात है महंगाई एक्सट्रीमली इन्फ्लेशन है बेसिकली। तो वो चीज़ ਨੂੰ मद्देनजर रख के ਹਕੂਮਤ ਨੂੰ ਡਿਸੀਜਨ ਲੈਣਾ ਚਾਹੀਦਾ ਕਿ ਯਾਰ ਕਮ ਅਸ ਕਮ ਥੋੜਾ ਆਵਾਮ ਦਾ ਸੋਚਣ, ਕਿਉਂਕਿ ਆਵਾਮ ਹੈ ਵੇ ਤੇ ਇਹ ਖੁਦ ਹੈ ਨੇ, ਆਵਾਮ ਨਹੀਂ ਤੇ ਇਹ ਨਹੀਂ ਸੀਗੇ। ਡਿਪੈਂਡ ਕਰਦਾ ਹੈ, ਲੇਕਿਨ ਅਸੀਂ ਤੇ ਦੁਆ ਕਰ ਸਕਦੇ ਹਾਂ ਖੁਦਾ ਉਹਨਾਂ ਨੇਕੀ ਦੀ ਹਦਾਇਤ ਦੇਵੇ ਤਾਂ ਕਿ ਸਾਡਾ ਮੁਲਕ ਮਜ਼ੀਦ ਤਰੱਕੀ ਕਰੇ ਤੇ ਇਕਨੋਮਿਕ ਜਿਹੜਾ ਲੈਵਲ ਉਹ ਸੈੱਟ ਹੋਵੇ। ਓਵਰਆਲ ਲੱਗ ਰਿਹਾ ਕਿ ਤੁਹਾਨੂੰ ਕੰਮ ਹੋ ਰਿਹਾ? ਹਾਂਜੀ ਹੋ ਰਿਹਾ, ਅਸੀਂ ਐਪਰੀਸ਼ੀਏਟ ਕਰਨੇ ਆ ਨੂਨ ਲੀਗ ਨੂੰ, ਲੇਕਿਨ ਬਹੁਤ ਸੇ ਕੰਮ ਨੇ ਜਿਹੜੇ ਹਾਲੇ ਬਾਕੀ ਹੈ ਨੇ। ਐਪਰੀਸੀਏਸ਼ਨ ਆਪਣੀ ਜਗ੍ਹਾ ਹੈ, ਲੇਕਿਨ ਫਰਦਰ ਕੰਮ ਕਰਾਂਗੇ ਅਸੀਂ ਉਹਨਾਂ ਦੇ ਨਾਲ ਆ। ਨੂਨ ਲੀਗ ਹੋਵੇ, ਪੀਟੀਆਈ, ਕੋਈ ਵੀ ਹਕੂਮਤ ਕੋਈ ਵੀ ਆਵੇ, ਆਵਾਮ ਦਾ ਜਬ ਤੱਕ ਫਾਇਦਾ ਨਹੀਂ ਨਾ ਹੋ ਸਕਦਾ ਤਬ ਤੱਕ ਕੁਝ ਵੀ ਨਹੀਂ ਹੋ ਸਕਦਾ। ਬਿਲਕੁਲ ਬਿਲकुल जी, आवाम ਦਾ ਜਦੋਂ ਤੱਕ ਹਕੂਮਤ ਭਲਾ ਨਹੀਂ ਸੋਚੇਗੀ ਨਾ ਉਦੋਂ ਤੱਕ ਹਕੂਮਤ ਨਾਕਾਮ ਹੀ। ਔਰ ਅਗਰ ਆਵਾਮ ਦਾ ਭਲਾ ਹਕੂਮਤ ਸੋਚਣਾ ਸ਼ੁਰੂ ਕਰ ਦੇਵੇ ਤੇ ਫਿਰ ਸੱਤੇ ਹੀ ਬਾਹਰ ਆਣੇ ਔਰ ਸੱਤੇ ਹੀ ਖੈਰ ਆਣੇ। ਆਓ ਅੱਗੇ ਲੋਕਾਂ ਨਾਲ ਗੱਲ ਕਰਦੇ ਹਾਂ। ਹਾਂਜੀ ਭਾਈਜਾਨ, ਕਿੱਥੇ ਜਾ ਰਹੇ ਹੋ? ਮੈਂ ਅੱਜ ਬਾਗਪਤਨ ਜਾ ਰਿਹਾ। ਪਾਕਪਤਨ ਜਾ ਰਹੇ ਹੋ? ਹਾਂਜੀ। ਤੇ ਕਿਰਾਇਆਂ ਦੀ ਕੀ ਸੂਰਤ ਹਾਲ ਹੈ? ਕਿਰਾਏ ਦੀ ਇਹ ਸੂਰਤ-ਹਾਲ ਹੈਗੀ ਜੀ ਕਿ ਪਹਿਲੇ ਮੈਂ ਗਿਆ ਜਿਸ ਟਾਈਮ ਪੈਟਰੋਲ ਮਹਿੰਗਾ ਸੀ, ਹਾਂ ਠੀਕ ਹੈ, ਉਸ ਟਾਈਮ ਮੈਂ 850 ਦੇ ਕੇ ਗਿਆ ਬਾਗਪਤਨ। ਹੁਣ ਪੈਟਰੋਲ ਕਮ ਹੋਇਆ ਤੇ ਕਿਰਾਇਆ 900 ਰੁਪਏ ਕਰਤਾ ਇਹਨਾਂ ਨੇ, ਕਿਰਾਇਆ ਜ਼ਿਆਦਾ ਕਰਤਾ ਹੈ। ਨਹੀਂ ਤੇ ਉਹਨਾਂ ਨੂੰ ਕਹਿਣਾ ਸੀ ਹੁਣ ਤਾਂ ਪੈਟਰੋਲ ਘਟਿਆ, ਕਿਰਾਏ ਤਾਂ ਘਟਾਓ। ਮੈਂ ਕਿਹਾ, ਉਹ ਕਹਿੰਦੇ ਜੀ ਪੁਰਾਣਾ ਕਿਰਾਇਆ ਹੈਗਾ ਹੈ। ਮੈਂ ਕਿਹਾ ਮੈਂ ਪਹਿਲੇ 850 ਦੇ ਕੇ ਗਿਆ ਸੀ, ਉਸ ਟਾਈਮ ਪੈਟਰੋਲ ਮਹਿੰਗਾ ਸੀ। ਕਹਿ ਰਿਹਾ ਨਹੀਂ ਜੀ ਇਹ ਸਾਡਾ ਪੁਰਾਣਾ ਕਿਰਾਇਆ ਚੱਲ ਰਿਹਾ, ਸਾਡਾ ਉੱਥੇ ਕਿਰਾਇਆਨਾਮਾ ਲੱਗਾ, ਜਾ ਕੇ ਦੇਖ ਲਓ। ਕਿਰਾਇਆਨਾਮਾ ਤੁਸੀਂ ਚੈੱਕ ਕੀਤਾ? ਨਹੀਂ ਮੈਂ ਨਹੀਂ ਦੇਖਿਆ ਜੀ। ਚਲੋ ਕਿਰਾਇਆਨਾਮਾ ਵੈਸੇ ਅਸੀਂ ਵੀ ਦੇਖਨੇ ਆ। ਓਵਰਆਲ ਲੋਕ ਤਾਂ ਵੈਸੇ ਕਹਿ ਰਹੇ ਨੇ ਕਿਰਾਏ ਘਟੇ ਨੇ, ਪਾਕਪਤਨ ਦਾ ਹੀ ਨਹੀਂ ਘਟਿਆ। ਨਹੀਂ ਘਟਿਆ ਜੀ ਬਾਗਪਤਨ ਦਾ। ਅੱਛਾ, ਹਾਂਜੀ, ਕਿਰਾਇਆ ਕਿਰਾਇਆ ਹੋਣਾ ਕਿੰਨਾ ਚਾਹੀਦਾ? ਜ਼ਿਆਦਾ ਹੋਇਆ ਹੈ। ਕਿਰਾਇਆ ਤਕਰੀਬਨ 700 ਰੁਪਏ ਹੋਣਾ ਚਾਹੀਦਾ ਹੈ। ਠੀਕ ਹੈ। ਹਾਂਜੀ, ਤੁਸੀਂ ਕੀ ਪੈਟਰੋਲ ਕਰਦੇ ਕੰਮ ਕੀ ਹੋ ਹੋਇਆ। ਵੈਸੇ? ਮੈਂ ਗਾਰਮੈਂਟ ਦਾ ਕੰਮ ਕਰਨਾ ਹੈ। ਠੀਕ ਹੈ। ਫਿਰ ਕਿੰਨੇ ਚੱਕਰ ਲੱਗਦੇ ਨੇ ਤੁਹਾਡੇ? ਮੇਰਾ ਤਕਰੀਬਨ 2 ਹਫ਼ਤੇ ਬਾਅਦ ਮਹੀਨੇ ਬਾਅਦ ਚੱਕਰ ਲੱਗਦਾ ਰਹਿੰਦਾ ਹੈ। ਯਾਨੀ ਕਿ 2 ਚੱਕਰ ਤੁਹਾਡੇ ਲੱਗਦੇ ਨੇ, ਹਾਂਜੀ 2 ਵਾਰੀ ਆਣਾ ਜਾਣਾ ਤੁਹਾਡਾ ਹੁੰਦਾ। ਹਾਂਜੀ। ਠੀਕ ਹੈ। ਇਸੇ ਮੱਧ 'ਚ ਤੁਹਾਡਾ ਫਿਰ ਇਹਦਾ ਮਤਲਬ ਹੈ ਕੋਈ 3 4 5 ਹਜ਼ਾਰ ਤੱਕ ਦਾ ਕਿਰਾਇਆ ਲੱਗ ਜਾਂਦਾ ਹੋਣਾ। ਬਿਲਕੁਲ ਹਾਂਜੀ, ਤਾਂ ਕਿਰਾਏ ਘਟਣੇ ਚਾਹੀਦੇ ਨੇ ਓਵਰਆਲ। ਬਿਲਕੁਲ ਕੱਢਣੇ ਚਾਹੀਦੇ ਨੇ। ਤੇਲ ਕੰਮ ਹੋਇਆ ਤੇ ਕਿਰਾਏ ਕੰਮ ਨਹੀਂ ਕਰ ਰਿਹਾ। ਠੀਕ ਹੈ। ਓਵਰਆਲ ਲੱਗ ਰਿਹਾ ਤੁਹਾਨੂੰ ਕੋਈ ਸੂਰਤ ਹਾਲ ਲੱਗੇ ਪੈਟਰੋਲ ਦੀਆਂ ਕੀਮਤਾਂ ਘਟੀਆਂ ਨੇ, ਅੱਗੋਂ ਬਾਕੀ ਚੀਜ਼ਾਂ ਵੀ ਠੀਕ ਹੋਣਗੀਆਂ? ਫਿਲਹਾਲ ਤਾਂ ਕੋਈ ਨਜ਼ਰ ਨਹੀਂ ਆ ਰਿਹਾ। ਹਕੂਮਤ ਦੀ ਕਾਰਕਰਦਗੀ ਕੋਈ ਨਹੀਂ ਅੱਛੀ ਲੱਗ ਰਹੀ? ਨਹੀਂ, ਬਿਲਕੁਲ ਨਹੀਂ ਲੱਗ ਰਹੀ। ਉਹ ਤਾਂ ਕਹਿ ਰਹੇ ਨੇ ਜੀ ਬੜੇ ਕੰਮ ਕਰਵਾ ਰਹੇ ਨੇ। ਬਸ ਕੰਮ ਹੀ ਕਰਵਾ ਰਹੇ ਨੇ, ਬਾਕੀ ਲੱਗ ਨਹੀਂ ਰਿਹਾ ਕੁਛ। ਆਓ ਜੀ ਚੈੱਕ ਕਰਨੇ ਆ ਜ਼ਰਾ ਰੇਟ, ਪਾਕਪਤਨ ਦਾ ਰੇਟ ਕਿੰਨਾ ਚੱਲ ਰਿਹਾ। ਇਹ ਹੀ ਗੱਡੀ ਹੈ? ਹਾਂਜੀ। ਆਓ ਜੀ। अस्सलाम वालेकुम भाईजान, कितना किराया भाईजान? 900 रुपये ले रहे हैं। 900 रुपया लिया ने। हाँ जी। ਤੇ ਉਹ ਪੈਟਰੋਲ ਸਸਤਾ ਆਇਆ ਤੇ ਇਹਨਾਂ ਕੋ ਕਿਰਾਏ ਨਹੀਂ ਸਸਤੇ ਕੀਤੇ। ਇਹ ਬਾਗਪਤਨ ਦਾ ਇਹਨਾਂ ਨੇ ਨਹੀਂ ਕਿਰਾਇਆ ਛੱਡਿਆ, ਬਾਕੀ ਸਾਰਿਆਂ ਪਾਸੇ ਘਟ ਗਏ ਨੇ। पता नहीं की वो आए 800 रुपये दे के आए हैं, ठीक है, हम जा रहे हैं 900 रुपये दे के जा रहे हैं। ਅੱਛਾ, हाँ जी, ਮਰਜ਼ੀ ਦਾ ਰੇਟ ਲਾ हाँ ਰਹੇ। जी, मर्जी का दे रहे हैं। ਆਓ ਜੀ ਕੰਡਕਟਰ ਲੱਭਣੇ ਆ ਕਿਤੇ। अस्सलाम वालेकुम भाईजान,
ਤਾਂ ਜੀ ਸਾਰਿਆਂ ਪਾਸੇ ਕਿਰਾਏ ਘਟ ਗਏ ਨੇ, ਬਾਗ ਬਦਨ ਦਾ ਨਹੀਂ ਘਟਿਆ। ਉਹ ਹੁਣ ਘਟਾਣੇ ਆ ਜੀ ਅੱਗੇ ਨਹੀਂ ਕਿੰਨਾ ਕਰਦੇ ਹੋ? ਉਹ ਤੁਹਾਡੀ ਸਵਾਰੀ ਬਹਿ ਜਾਏਗੀ ਯਾਰ। ਕਰਾ ਸਕੇ ਮਤਲਬ ਸਵਾਰੀਆਂ ਵਾਸਤੇ ਲਿਆਦੀਆਂ ਨੇ। ਨਹੀਂ ਤੇ ਸਵਾਰੀਆਂ ਕੋਲ ਕਿਰਾਇਆ ਵੀ ਤਾਂ ਜ਼ਿਆਦਾ ਲਈ ਜਾ। ਕਿੰਨਾ ਲਈ ਜਾਂਦੇ ਆ? 900 ਰੁਪਿਆ ਕਿਰਾਇਆ ਤੁਹਾਡਾ। ਏਸੀ ਦਾ 900 ਹੀ ਹੈ, ਅੱਗੇ ਲਿਸਟ ਲੱਗੀ ਹੋਈ ਹੈ। ਨਹੀਂ 100 ਰੁਪਏ ਜਿਹੜਾ ਘਟਿਆ ਹੈ, ਕੀਮਤਾਂ ਘਟੀਆਂ ਨੇ ਡੀਜ਼ਲ ਪੈਟਰੋਲ ਦੀਆਂ, ਤੁਸੀਂ ਕਿਉਂ ਨਹੀਂ ਘਟਾਇਆ ਕਿਰਾਇਆ? ਘਟਾਇਆ ਨਾ ਕਿਰਾਇਆ, ਕਿੰਨਾ ਸੀ ਪਹਿਲੇ? ਪਹਿਲੇ 1000 ਰੁਪਿਆ ਸੀ। ਉਹ ਕਹਿੰਦੇ ਨੇ 850 ਸੀ, 800 ਸੀ ਪਹਿਲੇ। ਹਾਂਜੀ ਅੱਛਾ 900 ਰੁਪਏ ਲੈ ਰਹੇ ਨੇ। ਹਾਂਜੀ ਤੁਸੀਂ ਡਰਾਈਵਰ ਹੋ ਸਰ? ਨਹੀਂ ਮੈਂ ਡਰਾਈਵਰ ਨਹੀਂ ਹੈਗਾ, ਮੈਂ ਇੱਥੋਂ ਦੇ ਤੁਸੀਂ ਬਾਹਰ ਦੇ ਨਾਲ ਹੀ ਹੋ? ਨਹੀਂ ਮੈਂ ਨਾਲ ਨਹੀਂ, ਮੇਰਾ ਕੋਈ ਤਲਕ ਨਹੀਂ ਇਹਦੇ ਨਾਲ। ਅਸੀਂ ਆਪਣੇ ਅੱਡੇ ਵਾਲੇ ਹਾਂ, ਲੇਕਿਨ बाकी 100 रुपया किराया नहीं कटा। ओवरऑल किराए घटे हैं थे। हर सवारी का 200 रुपया कम हुआ है। जब से तेल कम हुआ है, इन्होंने आरटी सेक्रेटरी खुद आया, उसने आते ही यहाँ पे वो लगाए हैं, किरायना में लगाए ठीक हैं है। और खुद ड्यूटी की आरटी सेक्रेटरी ने। माशाल्लाह बहुत अच्छे हैं वो लोग। उन्होंने उसी दिन किराया जो है ना फी सवारी का 200 रुपया कम हुआ है। अच्छा ਹੁਣ ਲਿਸਟਾਂ ਜਿਹੜੀਆਂ ਆਉਂਦੀਆਂ ਨੇ ਕਿਰਾਏ ਉਹਦੇ ਮੁਤਾਬਕ ਹੁੰਦੇ ਨੇ? उसके मुताबिक किराया ले रहे हैं। ਕੋਈ ਵੀ ਇਜ਼ਾਫੀ ਨਹੀਂ ਲੈਂਦਾ? नहीं कोई इजाफी किराया नहीं ले रहा। ਚਲੋ ਜੀ ਆਓ ਜੀ ਲਿਸਟਾਂ ਵੀ ਚੈੱਕ ਕਰਨੀ ਔਰ ਮਜ਼ੀਦ ਲੋਕਾਂ ਨਾਲ ਵੀ ਗੱਲ ਕਰਨੀ ਹੈ। ਬਾਬਾ ਜੀ ਕਿਤੇ ਆ ਰਹੇ ਹੋ ਜਾਂ ਕਿਤੇ ਜਾ ਰਹੇ ਹੋ? ਜੀ ਮੈਂ ਘਰੋਂ ਆ ਰਿਹਾ ਵਾਂ ਤੇ ਇੱਕ ਜਗ੍ਹਾ ਤੇ ਜਾ ਰਿਹਾ ਆਪਣੇ ਰੋਟੀ ਦੇ ਸਿਲਸਿਲੇ 'ਚ, ਠੀਕ ਹੈ। ਕਿਉਂਕਿ ਇਸ ਦੌਰ ਦੇ ਵਿੱਚ ਰੋਟੀ ਅੱਗੇ ਅੱਗੇ ਵੇ ਤੇ ਇਨਸਾਨ ਪਿੱਛੇ ਪਿੱਛੇ ਵੇ। ਭੱਟੋ ਸਾਹਿਬ ਦਾ ਟਾਈਮ ਦੇਖਿਆ, ਅਯੂਬ ਖਾਨ ਸਾਹਿਬ ਦਾ ਟਾਈਮ ਦੇਖਿਆ, ਬੇਨਜ਼ੀਰ ਦਾ ਟਾਈਮ ਦੇਖਿਆ, ਮਗਰ ਰਾਜਕੁਮਾਰੀ ਸਾਹਿਬ ਦਾ ਟਾਈਮ ਦੇਖਿਆ, ਜ਼ਲੀਲੋ ਖੁਆਰ ਹੋ ਕੇ ਰਹਿ ਗਏ ਆ। ਮੈਂ ਆਜ਼ਮ ਖਾਨ ਸਾਹਿਬ ਦਾ ਖਾਦਮ ਆ, ਇਹਨਾਂ ਦੀ ਕੰਪਨੀ ਦਾ ਡਰਾਈਵਰ ਵੀ ਆ। ਹੁਣ ਮੈਂ ਗੱਡੀ ਨਹੀਂ ਚਲਾ ਰਿਹਾ, ਬਿਮਾਰ ਆ, ਮਗਰ ਮੇਰਾ ਕਿਸੇ ਨੇ ਹਾਲ ਨਹੀਂ ਪੁੱਛਿਆ। ਮੈਂ ਕਈ ਦਫਾ ਉਹਨਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਹੈ, ਮਗਰ ਉਹ ਮੈਡਮ ਕੁਮਾਰ ਜਿਹੜੀ ਹੈ ਉਹ ਭਾਜੀ ਕਿਸੇ ਬੰਦੇ ਆਮ ਨੂੰ ਮਿਲਣਾ ਹੀ ਨਹੀਂ ਚਾਹੁੰਦੀ। ਉਹ ਗਰੀਬ ਦਾ ਤੇ ਉਹਨਾਂ ਨੇ ਜਲੂਸ ਕੱਢ ਦਿੱਤਾ। ਉਹ ਕਹਿੰਦੇ ਨੇ ਸਵੇਰ ਦੀ ਖਾਏ ਤੇ ਦੁਪਹਿਰ ਦੀ ਲੱਭਦਾ ਰਵੇ, ਦੁਪਹਿਰ ਦੀ ਖਾਏ ਤੇ ਸ਼ਾਮ ਦੀ ਲੱਭਦਾ ਰਵੇ। ਐਸਾ ਦੌਰ ਵੇਖਿਆ ਕਿ ਉਹ ਇੱਕ ਸ਼ੇਰ ਸੀ कि जिस दौर में लुट जाए फ़कीरों की कमाई, उस अहद के सुल्तान से कोई खता हुई होगी। इन्हों को बेहिसाब खतावां हुई ने। इत्थे सिर्फ गरीब आदमी की मौत है। जिहड़ा अमीर है वो अमीर तो अमीर है, जिहड़ा गरीब है वो गरीब तो गरीब है। तुसी यकीन करो, मैं कल का खाना खादा तो अज एक रोटी लई है तो उत्थों मैं नान पकौड़े खा के आया वहाँ। पकौड़े वालों ने पैसे नहीं दिते। मैं कहा यार मेरे को पैसे नहीं, कोई 4 पकौड़े दे दिओ। उन्होंने मैंने दिते ने ਤੇ ਮੈਂ ਹੁਣ ਖਾਣਾ ਖਾ ਕੇ ਕੱਲ ਦਾ ਖਾਦਾ ਹੁਣ ਖਾਦਾ ਜੇ। ਜੀ ਸ਼ਬਾਜ਼ ਸ਼ਰੀਫ ਤਾਂ ਕਹਿ ਰਿਹਾ ਮੈਂ ਦੁਨੀਆ 'ਚ ਇੱਜ਼ਤ ਬਣਵਾ ਦਿੱਤੀ ਪਾਕਿਸਤਾਨ। ਬੜੀ ਇੱਜ਼ਤ ਹੈ, ਮੈਂ ਕਹਿੰਦਾ ਜੀ ਐਸੀ ਇੱਜ਼ਤ ਹੈ ਇਹਨਾਂ ਦੀ, ਮੈਂ ਇਹਨਾਂ ਨੂੰ ਬੜੀ ਅਰਸੇ ਦਾ ਜਾਣਦਾ ਵਾਂ। ਇਹ ਬਦਾਨੀਏ ਨੇ। ਮੈਂ ਕਈ ਵਾਰ ਇੰਟਰਵਿਊ ਕੀਤਾ, ਮਗਰ ਮੇਰੀ ਕਿਸੇ ਨੇ ਦਾਦਰਸੀ ਨਹੀਂ ਕੀਤੀ, ਕੋਈ ਗੱਲ ਨਹੀਂ ਸੁਣੀ। ਇਹ ਕਿਹਨਾਂ ਨੂੰ ਪਲਾਟ ਦੇ ਰਹੇ ਨੇ, ਕਿਹਨਾਂ ਨੂੰ ਘਰ ਦੇ ਰਹੇ ਨੇ। ਅਸੀਂ ਕਿਰਾਏ ਤੇ ਬੈਠੇ ਦਲੀਲ ਹੋ ਰਹੇ ਹਾਂ। ਕਿਰਾਇਆ ਨਹੀਂ ਨਿਕਲਦਾ, ਬਿੱਲ ਇਹਨੇ ਵਧਾਤੇ ਨੇ ਜਿਹਦਾ ਹਿਸਾਬ ਕੋਈ ਨਹੀਂ। ਕਿੱਥੋਂ ਬਿੱਲ ਰਹੀ ਹੈ? ਚੋਰੀਆਂ ਕਰੀਏ ਕਿ ਡਾਕੇ ਮਾਰੀਏ? ਪੁਲਿਸ ਤੇ ਅੱਗੇ ਕਹਿੰਦੀ ਹੈ ਕਿ ਜੁਰਮ ਕਰੋ, ਜੁਰਮ ਕਰੋਗੇ ਸਾਨੂੰ ਵੀ ਦਿਓ, ਆਪ ਵੀ ਖਾਓ, ਮਗਰ ਅਸੀਂ ਜੁਰਮ ਨਹੀਂ ਕਰਾਂਗੇ। ਅਸੀਂ ਭੁੱਖੇ ਰਹਿ ਲਾਂਗੇ, ਜੁਰਮ ਨਹੀਂ ਕਰਾਂਗੇ। ਮਗਰ ਇਹਨਾਂ ਨੂੰ ਆਵਾਮ ਤੇ ਤਰਸ ਨਹੀਂ ਆਉਂਦਾ। ਇਹ ਕੈਸੇ ਹੁਕਮਰਾਨ ਨੇ? ਅੱਲਾ ਹੀ ਇਹਨਾਂ ਨੂੰ ਕੋਈ ਦਿਮਾਗ ਇਹਨਾਂ ਦਾ ਦੁਰਸਤ ਕਰੇ ਤੇ ਸਾਡੀ ਜਾਨ ਛੁੱਟ ਜਾਏ ਇਹਨਾਂ ਕੋਲੋਂ। ਇਹਨਾਂ ਨੂੰ ਚਾਹੀਦਾ ਇੱਜ਼ਤ ਨਾਲ ਰਿਜ਼ਾਈਨ ਕਰਨ ਤੇ ਅਸੈਂਬਲੀਆਂ ਫਾਰਗ ਕਰਨ ਤੇ ਘਰ ਜਾਣ। ਇਲੈਕਸ਼ਨ ਜਿਹੜਾ ਵੀ ਕਰਾਉਂਦੇ ਨੇ ਧਾਂਦਲੀ ਦੀ ਪੈਦਾਵਾਰ ਨੇ। ਜਦੋਂ ਵੀ ਕਰਾਉਂਦੇ ਨੇ ਧਾਂਦਲੀ ਦੇ ਜ਼ਰੀਏ ਅੱਗੇ ਆਉਂਦੇ ਨੇ। 40 ਸਾਲ ਹੋ ਗਏ ਨੇ ਇਹਨਾਂ ਨੂੰ ਸਾਡੇ ਤੋਂ ਮੁਸੱਲਤ ਹੋਇਆ। ਇੱਥੇ ਜਿਹੜਾ ਬੋਲਦਾ ਉਹਨੂੰ ਇਹ ਮਾਰ ਦਿੰਦੇ ਨੇ ਜਾਂ ਜ਼ਲੀਲ ਕਰ ਦਿੰਦੇ ਨੇ। ਠੀਕ ਹੋ ਗਿਆ। ਹਾਂਜੀ।